ला के अगर वो बसंत की इजाजत दे दी है। सब गल्लां दो ने हुकूमत जी चीज़ है ना रियायत करे खान पीन रियायत करे ना सानू सहूलत मिल सकती है। हूँ तुम बसंत वाले पासे सानू लाते हो एलो ये हर चीज़ भुल जाओ अब बसंत आ जाएगी थोड़ी इंजॉय कर लो 2 दिन की इंजॉय करनी असी या 3 दिन की करनी है कितना पैसा खराब करना तुम ये तो बेहतर वही मैं कर सकती है किसी बच्ची की शादी कर किसी को कारोबार करा के दे दो अगे रोड टूटे रस्के वाले हैं सारे बड़े होंगे पे 2-2 हज़ार रुपये चलाने 2-2 हज़ार रुपये थोड़ा चलाने बहुत ज़्यादा चलाने मेरा अपना लाइसेंस खत्म होया मैं उन्होंने 18,000 रुपया लगता मैं अपना लाइसेंस नहीं कराता पे लेकिन बेहतर है हर पास सहूलत दियो को साल 2 साल वाला करा लो रहे हो सर जी वो 18,000 पाते पे ने जुर्माने पाते पे 1,000 रुपये महीना जुर्माना पाते हैं। अच्छा 1,000 रुपये महीना जुर्माना पाते मोहसिन नक्शी साहब ने कहा चलो यार थोड़ा गौरमेंट फायदा होगा आवाम को फायदा होगा लेकिन कोई फायदा नहीं होया ये तो बेहतर है बंद करनी चाहिए यही बात है कुछ आवाम को सहूलत देनी चाहिए। ठीक हो गया आवाम की मफाद वाला काम करना कोई एक काम हुकूमत को कह दे भी फलाना कर दो साडा मैं यह कहना आवाम को सहूलत दे दियो जिन्नी दे सको दे दियो आवाम मरदी पई ठीक हो ठीक हो गया। रामलीकम जी सर तुसी की कहना चाहोगे 2 दिन रह गए ने सर मैं कहना चाह रहा कि जो भाई साहब ने गल की है ना मैं सेम 100% ਉਹਨਾਂ ਦੇ ਨਾਲ ठीक हो गया ਇਸ ਲਈ ਕਿ ਦੇਖੋ ਲੋਕਾਂ ਨੂੰ ਰੋਟੀ ਖਾਣ ਨੂੰ ਨਹੀਂ ਗਈ ਉਹ ਚਲਾਨ ਦੀ ਗੱਲ ਕੀਤੀ ਹੈ ਰਕਸ਼ੇ ਦਾ 200 ਚਲਾਨ ਸੀ ਲੋਕੀ ਰੋਟੀ ਕਮਾ ਰਹੇ ਸਨ ਉਹ ਵੀ ਮਸਲਾ ਬਣ ਗਿਆ। ਇਹ 2 ਦਿਨ ਲਈ ਜਨਾਬ ਕਈਆਂ ਨੇ ਦੇਖਿਓ ਇਹ ਹੋਣਾ ਹੈ ਕਿ ਹੀਰ ਤੇ ਲੜਕਿਆਂ ਨੇ ਘਰ ਦੇ ਪੈਸੇ ਲਾ ਦੇਣੇ ਨੇ ਬਸੰਤ ਤੇ ਉਹਨਾਂ ਕੋਲੇ ਬਿਜਲੀ ਤਾਰਨ ਦੇ ਪੈਸੇ ਨਹੀਂ ਹੋਣੇ ਜਨਾਬ ਜਮ੍ਹਾਂ ਕਰਵਾਉਣ ਤੇ ਉਹ ਅਗਲੇ ਮਹੀਨੇ ਉਹਨਾਂ ਨੇ ਬਿੱਲ ਜਮ੍ਹਾਂ ਕਰਵਾਉਣਾ ਕੀ ਹੈ ਕਿਸੇ ਗੁੱਡੀਆਂ ਲਾ ਚੁੱਕੇ ਆ ਪਿੰਨਾ 7-8 ਹਜ਼ਾਰ ਰੁਪਏ ਦਾ ਜਾਂ 10 ਹਜ਼ਾਰ ਦੇ ਚਲਾ ਗਿਆ ਠੀਕ ਹੈ। ਮੇਨ ਚਾਹੀਦਾ ਮੇਰਾ ਪੇਟ ਫੁੱਲ ਹੋ ਗਿਆ ਤੇ ਮੈਂ ਖੁਸ਼ ਹਾਂ ਠੀਕ ਹੈ। ਇੱਥੇ ਪੈਸੇ ਉਧਾਰ ਲੈਣਗੇ ਹੁਣ ਇੱਕ ਬੱਚਾ 5-4 ਸਾਲ ਦਾ ਉਹਨੂੰ ਮੈਂ ਕਿਸ ਤਰ੍ਹਾਂ ਰਾਤ ਨੂੰ ਮਨਾ ਕਰਾਂਗਾ ਜਾਤੇ ਨਾ ਜਾ ਉਹ ਜਾ ਕੇ ਡਿੱਗੇਗਾ ਹੁਕੂਮਤ ਦੇਗੀ ਤੇ ਮੈਨੂੰ ਤੇ ਨਹੀਂ ਪਤਾ ਕਿਸ ਤਰ੍ਹਾਂ ਡਿੱਗ ਪਿਆ। ਸਰ ਗੱਲ ਇੱਕ ਪਾਸੇ ਤੁਸੀਂ ਜਾਨ ਬਚਾ ਰਹੇ ਹੋ ਦੂਸਰੇ ਪਾਸੇ ਤਹਿਰ ਕਹਿ ਰਹੇ ਹੋ ਜਾਨ ਜ਼ਾਇਆ ਕਰੋ। ਇਹ ਹੁਣ 2 ਦਿਨ ਪਹਿਲੇ ਦੇਖੋ ਕਿ ਮੈਨੂੰ ਪਤਾ ਚੱਲ ਰਿਹਾ ਕਿ ਕਈਆਂ ਦੇ ਪਰਚੇ ਹੋਏ ਨੇ ਠੀਕ ਹੈ ਬੰਦੇ ਫੜੇ ਗਏ ਪੁਲਿਸ ਵਾਲਿਆਂ ਨੂੰ ਪੈਸੇ ਦਿੱਤੇ ਜਨਾਬ ਤੇ ਉਹਨਾਂ ਨੇ ਜਾਣ ਹਾਂ ਫਾਇਦਾ ਕੀ ਹੋਇਆ। ਹੁਣ ਬੱਚਾ ਇੱਕ ਹੈਗਾ ਉਹਨੂੰ ਜਿੰਨਾ ਮਰਜ਼ੀ ਅਸੀਂ ਉਹਨੂੰ ਕਹੀਏ ਉਹਨੇ ਤੇ ਮੁੜਨਾ ਹੀ ਨਹੀਂ ਹੈਗਾ। ਮੈਂ ਤੇ ਆਰਾਮ ਨਾਲ ਅੰਦਰ ਕਮਰੇ 'ਚ ਲੰਮਾ ਪਿਆ ਤੇ ਮੈਨੂੰ ਤਾਂ ਨਹੀਂ ਬੱਚਾ ਜਨਾਬ ਕੀ ਕਰ ਰਿਹਾ। ਜੇ ਵੱਡਾ ਬੱਚਾ ਉਡਾਏਗਾ ਤੇ ਛੋਟਾ ਕਹੇਗਾ ਲੈ ਵੱਡਾ ਭਰਾ ਮੇਰਾ ਉਡਾਣ ਡਿਆ ਤੇ ਮੈਂ ਜਨਾਬ ਕਿਉਂ ਨਾ ਉਡਾਵਾਂ ਮੈਂ ਤੇ ਪਹਿਲੇ ਜਾਣਾ। ਇਸ ਲਈ ਅਸੀਂ ਇਹਨਾਂ ਕੋ ਰਿਕੁਐਸਟ ਹੀ ਕਰ ਸਕਦੇ ਆ ਕਿ ਇਹ ਜਨਾਬ ਪੰਗਾ ਬਹੁਤ ਹੈਗਾ ਤੁਸੀਂ ਵੋਟ ਵਧਾਉਣ ਲਈ ਕਰਦੇ ਪਿਓ ਨਾ ਤੇ ਇਹ ਜ਼ਿਆਦਤੀ ਕਰਦੇ ਪਿਓ। ਇਹ ਤੁਸੀਂ ਅੱਛਾ ਕੀਤਾ ਅਸੀਂ ਬੰਦ ਕਰਕੇ 1-2 ਦਿਨਾਂ ਲਈ ਕਿੰਨੀ ਕੁ ਲੋਕੀ ਕਮਾਈ ਕਰ ਲੈਣਗੇ ਜਾਂ ਮੇਰੇ 2 ਦਿਨ ਪੈਸੇ ਡਾਲਰ ਜ਼ਿਆਦਾ ਆ ਜਾਣਗੇ ਮੈਂ ਚੱਲਣਾ ਅੱਗੇ 2 ਦਿਨਾਂ 'ਚ ਮੇਰੇ ਕੋਲ ਪੈਸਾ ਆ ਜਾਵੇ ਤੇ ਮੈਂ ਕਿੰਨੇ ਦਿਨ ਬਹਿ ਕੇ ਖਾ ਲਾਂਗਾ ਦੱਸੋ ਜੀ ਕੋਈ ਕਮਾ ਲੈਣਗੇ ਕਰੋੜਾਂ ਰੁਪਏ। ਨਹੀਂ ਤੁਸੀਂ ਕੀ ਸਮਝਦੇ ਹੁਕੂਮਤ ਦੇ ਇਸ ਫੈਸਲੇ ਨਾਲ ਕਿ ਲੋਕ ਰਾਜ਼ੀ ਹੋਣਗੇ? ਗਲਤ ਕੀਤਾ ਇਹ ਬਿਲਕੁਲ ਸਰਾਸਰ ਗਲਤ। ਠੀਕ ਹੋ ਗਿਆ ਹਾਂ ਇੰਜੋਏ ਜਿਹੜਾ ਹੈ ਨਾ ਉਹੀ ਤਰੀਕੇ ਹੋਰ ਬੜੇ ਸਨ ਇਹ ਤੇ ਫਿਰ ਯਾਰ ਰਿਲੀਫ ਦੇਣ ਫੁੱਲ ਕਿ ਯਾਰ ਮਰੋ ਤੁਸੀਂ ਜਿੰਨੇ ਮਰਜ਼ੀ ਭਾਈ ਡਾਈ ਜਾਓ ਫਿਰ ਹਰ ਬੰਦਾ ਡਾਏ ਜਿੰਨੀਆਂ ਜਾਨਾਂ ਜਾਂਦੀਆਂ ਨੇ ਜਾਓ ਫਿਰ ਉਹਦਾ ਰਿਐਕਸ਼ਨ ਨਾ ਲਵਣ। ਇੱਕ ਪਤਾ ਹੁੰਦਾ ਹੈ ਬੋਦਗੀ ਹੁੰਦੀ ਕੋਈ ਮੱਤਾਂ ਮਾਰਦਾ ਤੇ ਕਹਿਣ ਬਾ ਠੀਕ ਹੈ ਆਪਣੀ ਗਲਤੀ ਨਾਲ ਮਰਿਆ ਹੁਕੂਮਤ ਮੈਂ ਅਸੀਂ ਕੁਝ ਨਹੀਂ ਕਰ ਸਕਦੇ ਨਾ ਉਹਦੇ ਤੇ ਪਰਚਾ ਦੇ ਸਰ ਦਿਹਾੜੀਆਂ ਦਾ ਚੱਕਰ। ਮੈਂ ਆਪਣੇ ਬੱਚੇ ਨੂੰ ਯਕੀਨ ਜਿਹਨੂੰ 10 ਸਾਲ ਪਹਿਲੇ ਗੁੱਡੀ ਡਾਂਦਾ ਪੁਲਿਸ ਵਾਲਿਆਂ ਨੇ ਵੀਡੀਓ ਬਣਾਈ ਮੈਂ ਉਹਨੂੰ ਉਠਾਇਆ ਤੇ ਗੱਡੀ 'ਚ ਆਪ ਬਿਠਾ ਦਿੱਤਾ। ਅੱਛਾ ਕੰਮ ਕੀਤਾ ਐਪਰੀਸ਼ੀਏਟ ਮੈਨੂੰ ਕਰਨਾ ਚਾਹੀਦਾ ਸੀ ਮੈਂ ਉੱਥੇ ਪੈਸੇ ਭਰ ਕੇ ਥਾਣੇ ਲੈ ਕੇ ਆਇਆ। ਬਾਬਾ ਜੀ ਬਸੰਤ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ। ਅੱਛਾ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਹੁਕੂਮਤ ਦੇ? ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਹੁਕੂਮਤ ਦੇ? ਗਲਤ ਹੈ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ ਪਤਾ ਤੇ ਉਹਨਾਂ ਨੂੰ ਲੱਗਦਾ ਕਿ ਜਿਹਨਾਂ ਦਾ ਆਪਣਾ ਜਾਨ ਚਲੀ ਗਈ। कह रहे हैं हिफाजती इक़दामात कर रहे हैं जी डोर भी वो नहीं होएगी केमिकल नहीं होएगी जो मर्जी कर रहे लेकिन अगर कोई बात आएगा कोई नहीं बात आएगा मनावांगे बिल्कुल की तैयारी की है तैयारी ले लीतियां ने चड़कियां वगैरह अच्छा तंग वगैरह भी ले ली हैं। कोई बाहरों मेहमान भी आ रहे हैं फैसलाबाद तो भी आ रहे हैं चीचा वतनी तो भी आ रहे हैं भैन ठीक हो गया लेकिन ये जो सा छत ਤੁਹਾਡੀ ਆਪਣੀ ਹੈ ਜਾਂ ਕੋਈ ਛੱਤਾਂ ਵੀ? ਛੱਤ ਅਸੀਂ ਬਾਹਰੋਂ ਅਰੇਂਜ ਕਰਵਾਈ ਹੈ। ਅੱਛਾ ਕਿੰਨੇ ਪੈਸੇ ਲੱਗੇ ਨੇ ਤੁਹਾਡੇ? ਛੱਤਾਂ ਦੇ ਵੀ 1.5 ਲੱਖ ਰੁਪਏ 7-7 ਲੱਖ ਰੁਪਏ ਤੇ ਛੱਤ ਬੁੱਕ ਹੋ ਰਹੀ ਅੰਦਰੂਨ ਦੀ। ਅੱਛਾ ਇਸ ਤਰ੍ਹਾਂ ਹੈਗਾ ਮਸਲਾ। ਤੁਸੀਂ ਵੈਸੇ ਕਿਹੜੇ ਇਲਾਕੇ ਦੇ ਹੋ? ਅਸੀਂ ਤੇ ਫੈਸਲਾਬਾਦ ਦੇ ਗਏ ਅਸੀਂ ਤੇ ਇੱਥੇ ਰਹਿੰਦੇ ਆ ਲੇਕਿਨ
ਮਸਲਾ ਹੈਗਾ ਹੈ, ਜੋ ਜਿਹੜਾ ਗਵਰਨਮੈਂਟ ਨੇ ਰੇਟ ਕੱਢਿਆ ਹੈ, ਉਹ ਤੋਂ ਵੀ ਬਲੈਕ ਮਿਲਦੀ ਪਈ ਹੈ ਸਾਨੂੰ ਚੀਜ਼ਾਂ, ਪਤੰਗਾਂ ਵੀ ਤੇ ਗੁੱਡੀਆਂ ਵੀ। ਪਤੰਗਾਂ ਵੀ ਤੇ ਗੁੱਡੀਆਂ ਵੀ ਤੇ ਉਹ ਕੀ ਕਹਿੰਦੇ ਨੇ ਡੋਰ ਤਾਵਾ ਵਗੈਰਾ। ਗੁੱਡਾ ਕਿੰਨੇ ਦਾ ਮਿਲਿਆ ਫਿਰ ਤੁਹਾਨੂੰ? ਤਾਵਾ ਸਾਨੂੰ ਜੋ 250 ਰੁਪਏ ਦਾ ਮਿਲਿਆ ਤੇ 1.5 ਤਾਵਾ ਸਾਨੂੰ 350 ਰੁਪਏ ਦਾ ਮਿਲਦਾ ਪਿਆ ਬਲੈਕ। ਤੇ ਮੇਰੇ ਖਿਆਲ 'ਚ ਰੇਟ ਇੰਨਾ ਵੀ ਹੈ ਇੰਨਾ ਰੇਟ ਨਹੀਂ ਹੈ, ਬਹੁਤ ਸਸਤਾ ਰੇਟ ਹੈ। ਗਵਰਨਮੈਂਟ ਦਾ ਤੇ ਰੇਟ ਸਸਤਾ ਹੈ, ਲੇਕਿਨ ਅੱਗੋਂ ਹੁਣ ਇਹਨਾਂ ਨੇ ਜਿਹੜੀ ਛਿੱਲ ਲਾਣੀ ਉਹ ਤੇ ਲਾਣੀ। ਲੇਕਿਨ ਤੁਸੀਂ ਤੁਹਾਡੀ ਤਿਆਰੀ ਪੂਰੀ? ਹਾਂਜੀ ਡੋਰ ਕਿੰਨੇ ਦੀ ਮਿਲੀ? ਡੋਰ ਸਾਨੂੰ 17,000 ਰੁਪਏ ਦੀ 4 ਪੀਸਾਂ ਵਾਲੀ ਚਰਖੀ ਮਿਲੀ। ਚਰਖੀ ਦੀ ਤਾਂ ਇਜਾਜ਼ਤ ਹੀ ਨਹੀਂ ਹੈਗੀ। ਚਰਖੀ ਦੀ ਇਜਾਜ਼ਤ ਨਹੀਂ ਨਾ ਹੈਗੀ, ਪਿੰਨੇ ਦੀ ਇਜਾਜ਼ਤ ਹੈਗੀ ਨੇ। ਸਾਨੂੰ ਪਿੰਨਾ ਮਿਲਿਆ ਅੱਛਾ 17,000 ਰੁਪਏ ਦਾ 4 ਪੀਸਾਂ ਵਾਲਾ। 4 ਪੀਸ ਵਾਲਾ ਪਿੰਨ। ਜੀ ਚਲੋ ਠੀਕ ਹੋ ਗਿਆ। ਬਾਕੀ ਤੁਹਾਡੀ ਤਿਆਰੀ ਤਾਂ ਮੇਰੇ ਪੂਰੀ ਫੁੱਲ ਬਾਰਬੀਕਿਊ ਵਗੈਰਾ ਡੀਜੇ ਵਗੈਰਾ ਦਾ ਫੁੱਲ ਅਰੇਂਜਮੈਂਟ ਹੈ। ਹਾਂਜੀ ਫੁੱਲ ਕੀ ਕਹੋਗੇ ਇਸ ਫੈਸਲੇ ਤੇ ਹੁਕੂਮਤ ਨੂੰ? ਇਹੀ ਕਵਾਂਗੇ ਤੇ 3 ਦਿਨ ਵਾਸਤੇ ਜਿਹੜਾ ਉਹਨਾਂ ਨੇ ਖੋਲ੍ਹਿਆ, ਲੇਕਿਨ ਬੜਾ ਅੱਛਾ ਕੀਤਾ ਉਹਨਾਂ ਨੇ ਕਿ ਲਾਹੌਰ ਦੇ ਵਿੱਚ ਇੰਤਜ਼ਾਮ ਕਰਵਾਤਾ ਕਿ ਲੋਹੜੀ ਅੱਗੇ ਬੜੇ ਐਸੇ ਦੇ ਫਾਇਦੇ ਨੇ। ਅੱਛਾ ਤੁਸੀਂ ਪਹਿਲੀ ਵਾਰੀ ਮਨਾਓਗੇ? ਅਸੀਂ ਤਾਂ ਪਹਿਲੀ ਦਫਾ ਫਸਟ ਟਾਈਮ। ਬਹੁਤ ਜੀ ਬਸੰਤ ਆ ਰਹੀ ਹੈ, ਸੁਣਾਓ ਕੀ ਤਿਆਰੀਆਂ ਨੇ? ਤਿਆਰੀ ਫੁੱਲ ਹੈ, ਪਰ ਹੈ ਮਾੜੇ ਬੰਦੇ ਸੇ ਨਹੀਂ ਕਿ ਤਗੜੇ ਬੰਦੇ ਸੇ ਹੀ ਹੈ। ਗੁੱਡਾ 1.5 ਤਾਵਾ 350 ਰੁਪਏ ਦੇ ਰਹੇ ਨੇ। ਡੋਰ ਦਾ ਪਿੰਨਾ 8,000 ਰੁਪਏ ਦਾ। ਮਾੜਾ ਬੰਦਾ ਕੀ ਕਰੇਗਾ ਇਹ ਦੱਸੋ? ਮਾੜੇ ਬੱਚੇ ਦਾ ਵੀ ਦਿਲ ਕਰਦਾ ਪਤੰਗਬਾਜ਼ੀ ਕਰਨ ਨੂੰ ਅੰਦਰੂਨ ਵਿੱਚ। ਅੰਦਰੂਨ ਹੈ ਹੀ ਸਾਰਾ ਮਾੜੇ ਬੰਦਿਆਂ ਦਾ, ਤਗੜਿਆਂ ਦਾ ਹੈ ਹੀ ਨਹੀਂ। ਤਗੜੇ ਸਾਰੇ ਬਾਹਰ ਚਲੇ ਗਏ ਨੇ, ਕੋਈ ਡਿਫੈਂਸ ਚਲਾ ਗਿਆ, ਕੋਈ ਬੈਰੀਟੋਨ ਚਲਾ ਗਿਆ, ਕੋਈ ਕਿੱਥੇ ਚਲਾ ਗਿਆ। ਇੱਥੇ ਕੌਣ ਰਹਿ ਗਿਆ? ਮਾੜੇ ਬੰਦੇ। ਇੱਕ ਮਕਾਨ ਹੀ ਹਜੇ ਵੀ ਲੋਕੀ 8-8 ਰਹਿ ਰਹੇ ਨੇ। ਗੁੱਡੀ ਤਾਵਾ ਗੁੱਡਾ 250 ਰੁਪਏ ਦਾ, 1.5 ਤਾਵਾ 350 ਰੁਪਏ ਦਾ। ਰਿਆਤ ਇਸ ਹੈਗੀ ਹੈ, ਇਹਦੇ ਇੱਥੇ ਰਿਆਤ ਹੋਣੀ ਚਾਹੀਦੀ ਕਮ ਅਜ਼ ਕਮ। ਹੋਰ ਹੁਕਮ ਠੀਕ ਹੋ ਗਿਆ। ਤੁਹਾਡੀ ਤਿਆਰੀ ਪੂਰੀ ਹੈ ਵੈਸੇ? ਸਾਡੀ ਤਿਆਰੀ ਫੁੱਲ ਹੈ। ਤੁਸੀਂ ਲੈ ਲਈ ਕੋਈ ਡੋਰ ਵਗੈਰਾ? ਲੈਣ ਜਾ ਰਹੇ ਹਾਂ। ਅੱਛਾ ਲੈਣ ਜਾ ਰਹੇ, ਬੁਕਿੰਗ ਕਰਵਾਉਣ ਚੱਲੇ ਆ ਠੀਕ ਹੋ ਗਿਆ। ਤੁਸੀਂ ਅੰਦਰੂਨ ਦੇ ਹੋ ਹਾਂਜੀ ਵੈਸੇ? ਇਨਸ਼ਾਅੱਲਾ ਅੰਦਰੂਨ ਨੇ। ਤੁਹਾਡੇ ਕੋਲ ਬਾਹਰੋਂ ਫਿਰ ਮਹਿਮਾਨ ਵੀ ਆ ਰਹੇ ਬਹੁਤ ਹੋਣੇ ਜ਼ਿਆਦਾ ਘਰੋਂ ਬਾਹਰ? ਬਹੁਤ ਜ਼ਿਆਦਾ ਕਰਾਚੀ ਆ ਰਹੇ, ਅਮਰੀਕਾ ਤੋਂ ਆ ਰਹੇ, ਸਭ ਆ ਰਹੇ ਨੇ। ਅੱਛਾ ਹਾਂਜੀ ਫਿਰ ਮਹਿਮਾਨ ਨਵਾਜ਼ੀ ਪੂਰੀ ਕਰੋਗੇ? ਇਨਸ਼ਾਅੱਲਾ ਇਹ ਕਬਾਲਾ ਸਾਡਾ ਹੈ। ਪੁਰਾਣੀ ਬਸੰਤ ਯਾਦ ਜੇ ਕੋਈ? बहुत हाँ याद है मुझे, को नहीं याद। अंदरूर में वाकया सबसे बड़ा ऐसा? गुड्डा हमने बनाया हुआ है, ਅੱਛਾ उड़ाया वहाँ पे अंदरूर में। ਠੀਕ ਹੋ ਗਿਆ। हाँ जी ਤੇ ਹੁਣ ਤਾਂ ਇਜਾਜ਼ਤ ਹੀ 1.5 ਤਾਵੇ तक है मेरे हाँ ख्याल। जी। ये तवा बरीक डोर बिल्कुल ठीक है। ये जो मोटी डोर है उसने खाना खराब किया सबका, उसकी वजह से सब खराबी हुई है, वरना खराबी नहीं हुई थी। बाकी ठीक ने हिफाजती इकदाम एसओपीज ना लगे A1 हुकूमत के फैसले तो मुतमिन हो? हाँ बिल्कुल मुतमिन है। ਪਸੰਦ ਉਹਨਾਂ ਦੀ ਜਿਹਨਾਂ ਕੋਲ ਰੁਪਈਏ ਨੇ। ਪਸੰਦ ਅਗਰ ਲੋਕੀ ਪੈਸਾ ਫਰਾਨ ਕਰ ਰਹੇ ਨਾ ਤੇ ਕਿਸੇ ਗਰੀਬ ਨੂੰ ਦੇਣ, ਕਿਸੇ ਧੀ ਭੈਣ ਦਾ ਵਿਆਹ ਕਰਨ। ਇਹ ਲੋਕੀ ਜਿਹੜੇ ਬਰਬਾਦੀ ਲਾਣ ਦੇ ਨਾ ਪਰ ਰੱਜ ਕੇ ਲਾ ਰਹੇ ਨੇ, ਇਹਨਾਂ ਨੂੰ ਹਲੇ ਵੀ ਨਹੀਂ ਪਤਾ ਕਈਆਂ ਦੀ ਜਾਨਾਂ ਦਾ ਨੁਕਸਾਨ ਹੋਣਾ, ਕਈਆਂ ਦੇ ਛੱਤਾਂ ਤੋਂ ਬੱਚੇ ਡਿੱਗਣੇ ਨੇ। ਇਹ ਪਸੰਦ ਉਹਨਾਂ ਦੀ ਨਹੀਂ ਗਈ। ਅੱਛਾ ਸਰ, ਕਹਿਣ ਵਾਲੇ ਤੇ ਵੀ ਕਹਿੰਦੇ ਨੇ ਬਸੰਤ ਦੇ ਸ਼ੌਕੀਨ ਕਿ ਹਰ ਖੇਲ 'ਚ ਕਿਤੇ ਨਾ ਕਿਤੇ ਡਿੱਗਣ ਹਾਦਸਾ ਹੋ ਸਕਦਾ ਹੈ, ਮੌਤ ਹੋ ਸਕਦੀ ਹੈ, ਹੋ ਸਕਦੀ ਹੈ, ਮੋਟਰ ਜਾਂਦੇ ਵੀ ਕੁਝ ਹੋ ਸਕਦਾ ਹੈ। ਲੇਕਿਨ ਅਗਰ ਉਹਨੂੰ ਕਹਿੰਦੇ ਨੇ ਹਿਫਾਜ਼ਤੀ ਤਰੀਕੇ ਨਾਲ ਮਨਾਇਆ ਜਾਵੇ ਇੱਕ ਖੇਲ ਨੂੰ ਖੇਲ ਦੀ ਤਰ੍ਹਾਂ, ਤੇ ਫਿਰ ਕੀ ਕਹੋਗੇ? ਗੱਲ ਇਹ ਚੀਜ਼ ਦੀ ਹੈ ਕਿ ਖੇਲ ਨੂੰ ਖੇਲ ਦੇ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਨਾ ਤਾਂ ਠੀਕ ਹੈ, ਮਗਰ ਇਹਦੇ ਢੋਲ ਧਮਾਕੇ ਛੱਤਾਂ ਦੇ ਨੱਠਣਾ ਭੱਜਣਾ ਲੋਕਾਂ ਨੇ ਡਿੱਗਣਾ ਲਾਜ਼ਮੀ ਨੁਕਸਾਨ ਹੈ। ਮਗਰ ਜਿੰਨਾ ਕੁ ਰੁਪਇਆ ਬਰਬਾਦ ਹੋ ਰਿਹਾ ਹੈ ਨਾ, ਅਗਰ ਇਹ ਕਿਸੇ ਪਾਸੇ ਕਿਸੇ ਅੱਛੇ ਤਰੀਕੇ ਨਾਲ ਕਿਤੇ ਲਾਇਆ ਜਾਵੇ ਤੇ ਸ਼ਾਇਦ ਮੇਰਾ ਖਿਆਲ ਕਰਨਾ ਕਿ ਲੋਕਾਂ ਦੇ ਦਿਲਾਂ 'ਚ ਦੁਆਵਾਂ ਨਿਕਲਣਗੀਆਂ। ਕਿਸੇ ਧੀ ਭੈਣ ਦੇ ਲਾਣ, ਕਿਤੇ ਮਜਬੂਰ ਬੰਦਿਆਂ ਨੂੰ ਦੇਣ, ਕਿਤੇ ਖਾਣੇ ਦੇਣ, ਕਿਤੇ ਵੰਡਣ ਜਾ ਕੇ, ਤਾਂ ਕਿ ਕੁਝ ਦਿਲ ਖੁਸ਼ ਹੋਵੇ, ਇਹਨਾਂ ਦੀ ਆਖਰਤ ਅੱਛੀ ਹੋਵੇ। ਠੀਕ ਹੋ ਗਿਆ। ਹਕੂਮਤ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਹਕੂਮਤ ਦੇ ਫੈਸਲੇ ਨੂੰ ਦੇਖੋ, ਹਕੂਮਤ ਜਿਹੜੇ ਬਾਹਰ ਜਿਹੜੇ ਕੰਮ ਕਰ ਰਹੇ ਨਾ, ਜਿਹੜਾ ਕਿ ਲੋਕੀ ਉਹਨਾਂ ਨੂੰ ਬੁਰਾ ਵੀ ਕਹਿੰਦੇ ਪਏ ਨੇ, ਕਿਉਂਕਿ ਬੁਰਾ, ਮਗਰ ਉਹ ਬੁਰਾ ਨਹੀਂ ਕਰ ਰਹੇ, ਬਿਲਕੁਲ ਅੱਛਾ ਕਰ ਰਹੇ ਨੇ। ਕਿਸੇ ਵਕਤ ਆਉਣ ਵਾਲੇ ਟਾਈਮ ਤੇ ਇਹ ਮੁਲਕ ਜਿਹੜਾ ਪੈਰਿਸ ਬਣ ਜਾਏਗਾ। ਠੀਕ ਹੋ ਗਿਆ। ਤੁਸੀਂ ਓਵਰਆਲ ਹਕੂਮਤ ਦੇ ਕੰਮਾਂ ਦੀ ਗੱਲ ਕਰ ਰਹੇ ਹੋ, ਮੈਂ ਸਿਰਫ ਬਸੰਤ ਦੇ ਫੈਸਲੇ ਤੇ ਬਸੰਤ ਦੇ ਫੈਸਲੇ 'ਚ ਕੋਈ ਹੱਕ ਨਹੀਂ ਆ, ਕਿਉਂਕਿ ਬਸੰਤ ਜਿਹੜੀ ਨਾ ਇਹ ਵਰਾਨੀ ਹੈ।